ਉਦਾਂ ਪੰਜਾਬੀ 'ਚ ਕਹਾਵਤਾਂ ਦੇ ਜੰਮਣ ਵਾਲੇ ਛੁੱਟ ਕੇ ਸੇੜਦੇ ਫਸੇ ਗਏ। ਤਾਂ ਇਹ ਜਿਹੜੇ ਹੁਣ ਸੇੜਨ ਵਾਲੇ ਆ ਪਤਾ ਨਹੀਂ ਕਿੰਨਾ ਕੁ ਫਸਣਗੇ, ਕਿਉਂਕਿ ਇਹੋ ਜਿਹੇ ਫੈਸਲੇ ਆ ਸਕਦੇ। ਮੈਂ ਇਸ ਕਰਕੇ ਇਹ ਕਹਾਵਤ ਜੋੜੀ, ਇਸ ਕਰਕੇ ਨਹੀਂ, ਇਸ ਖਬਰ ਨਾਲ ਰਿਲੇਟਡ ਨਹੀਂ ਮੈਂ ਉਹ ਕਹਾਵਤ ਬੋਲੀ, ਇਸ ਕਰਕੇ ਬੋਲੀ ਆ ਕਿਉਂਕਿ ਮੈਨੂੰ ਜਿੰਨਾ ਕੁ ਪਤਾ ਲੱਗਾ ਇਹ ਤੇ ਇੱਕ ਹੋਰ ਬਹੁਤ ਵੱਡਾ ਪੰਗਾ ਖੜਾ ਕਰੂ ਨੇ। ਉਹ ਪੰਗਾ ਕੀ ਆ ਕਿ ਇਹ ਤੇ ਨੈਟ ਗ੍ਰਿਡ ਬਣਾਉਣ ਜਾ ਰਹੇ ਆ। ਨੈਟ ਗ੍ਰਿਡ ਤੋਂ ਭਾਵ ਇਹ ਆ ਕਿ ਦੇਸ਼ ਦੇ ਹਰੇਕ ਨਾਗਰਿਕ ਦੀ ਜਾਣਕਾਰੀ, ਉਹ ਕੀ ਕਰਦਾ, ਕਿੱਥੋਂ ਉਹਨੇ ਖਰੀਦੋ ਫਰੋਖਤ ਕੀਤੀ ਹੈ, ਕਿੱਥੇ ਯਾਤਰਾ ਤੱਕ ਕਰ ਰਿਹਾ, ਉਹ ਸਾਰਾ ਡਾਟਾ ਜਿਹੜਾ ਇੱਕ ਥਾਂ ਤੇ ਇਕੱਤਰ ਹੋਏਗਾ। ਇਹ ਜਨਵਰੀ 2020 ਤੋਂ ਦੱਸਦੇ ਸ਼ੁਰੂ ਕਰਨ ਜਾ ਰਹੇ ਆ। ਹਾਲਾਂਕਿ ਇਹ ਅੰਦਰ ਖਾਤੇ ਆ, ਪਰ ਇਹ ਬਹੁਤ ਇੱਕ ਤਰ੍ਹਾਂ ਤੋਂ ਕਹਿ ਲਈਏ ਕਿ ਦੇਸ਼ ਨੂੰ ਸਰਵੀਲੈਂਸ ਤੇ ਲਾਉਣ ਵਾਲਾ ਮਾਮਲਾ ਹੀ ਆ। ਪਰ ਇਹ ਇੱਕ ਬਹੁਤ ਅਹਿਮ ਨੁਕਤਾ ਹੈ। ਅੱਜ ਇੱਕ ਕੌਮੀ ਅਖਬਾਰ ਦੇ ਵਿੱਚ ਹਲਕੀ ਜਿਹੀ ਖਬਰ ਲੱਗੀ ਆ, ਪਰ ਮੈਨੂੰ ਤੇ ਉਹ ਸ਼ਾਇਦ ਅਖਬਾਰ ਜਾਣ ਕੇ ਉਹ ਖਬਰ ਪ੍ਰਕਾਸ਼ਿਤ ਕਰ ਰਹੀ ਆ ਕਿ ਟੀਕਾ ਲਾ ਕੇ ਵੇਖਿਆ ਜਾਵੇ, ਕਿਉਂਕਿ ਅਖਬਾਰ ਵੀ ਇਹਨਾਂ ਦੇ ਪੱਖ ਦਾ ਹੀ ਆ। ਉਹ ਥੋੜਾ ਇੱਧਰ ਹੀ ਉਲਾਰਵਾਦੀ ਆ। ਤੇ ਜੇ ਉਹ ਇੰਟੈਲੀਜੈਂਸ ਗ੍ਰਿਡ ਜਿਹਨੂੰ ਆਪਾਂ ਆਖਾਂਗੇ, ਨੈਟ ਗ੍ਰਿਡ ਵੈਸੇ ਉਹਨੂੰ ਕਹਿ ਦਿੰਦੇ ਆ, ਇੰਟੈਲੀਜੈਂਸ ਗ੍ਰਿਡ ਬਣਦਾ ਤਾਂ ਉਹਦੇ ਵਿੱਚ ਵੀ ਬਹੁਤ ਕੁਛ ਇੱਧਰ ਉੱਧਰ ਹੋ ਸਕਦਾ। ਸੋ ਦੇਖਦੇ ਹਾਂ ਡਿਜੀਟਲ ਇੰਡੀਆ 'ਚ ਅੱਗੇ ਕਿਹੜੀ ਚੀਜ਼ ਡਿਜੀਟਲਾਈਜੇਸ਼ਨ ਦਾ ਸ਼ਿਕਾਰ ਹੁੰਦੀ ਹੈ ਜੀ। ਤੇ ਲੋਕ ਕਿੰਨੀ ਦੇਰ ਤੱਕ ਇਹ ਸਾਰੀਆਂ ਚੀਜ਼ਾਂ ਨੂੰ ਇੱਕ ਜਿਹੜੀ ਪਾਰਟੀ ਦੇ ਪਰਦੇ ਦੇ ਅਧੀਨ ਜਿਹੜੇ ਉਹ ਸਵੀਕਾਰ ਕਰਦੇ ਰਹਿਣਗੇ? ਜਦੋਂ ਤੱਕ ਅਕਲਾਂ ਜਿਹੜੀਆਂ ਨੇ ਉਹ ਕੁਛ ਤੰਦਾਂ ਦੇ ਨਾਲ ਵੱਜੀਆਂ, ਚਾਹੇ ਉਹ ਕਿਸੇ ਵੀ ਮਾਮਲੇ 'ਚ ਹੋਵੇ, ਕਿਸੇ ਵੀ ਖੇਤਰ 'ਚ ਹੋਵੇ, ਜਦ ਤੱਕ ਕੱਟੜਪੰਥਾ ਹੈ, ਜਦ ਤੱਕ ਲੋਕ ਜਿਹੜੇ ਆ ਉਹ ਵਿਕਾਸ ਮੁਖੀ ਨਹੀਂ ਹੁੰਦੇ, ਉਹ ਕੁਛ ਚੀਜ਼ਾਂ ਦੇ ਪ੍ਰਤੀ, ਜਿੱਦਾਂ ਖਾਸ ਤੌਰ ਤੇ ਆਪਣੇ ਇਸ ਸਮਾਜ ਦੇ ਵਿੱਚ ਵੀ ਵੇਖੋਗੇ, ਜੇ ਤੁਸੀਂ ਧਰਮ ਦੇ ਦੁਆਲੇ ਧੁਰਾ ਘੁੰਮਦਾ ਤਾਂ ਇਹਨਾਂ ਚੀਜ਼ਾਂ ਤੋਂ ਵੱਖ ਹੋ ਕੇ ਇਸ ਪਾਸੇ ਨਹੀਂ ਆਉਂਦੇ ਕਿ ਸਾਨੂੰ ਡਿਵੈਲਪਮੈਂਟ ਚਾਹੀਦੀ ਹੈ, ਸਾਨੂੰ ਰੁਜ਼ਗਾਰ ਚਾਹੀਦਾ, ਸਾਨੂੰ ਬਰੋਬਰਤਾ ਚਾਹੀਦੀ ਹੈ। ਉਦੋਂ ਤੱਕ ਕਿਉਂਕਿ ਲੋਕ ਇਮੋਸ਼ਨਲ ਲੋਕ ਨੇ, ਜਿਹੜੇ ਇਸ ਤਰ੍ਹਾਂ ਦੇ ਧਾਰਮਿਕ ਵਿਰਤੀ ਵਾਲੇ ਲੋਕ ਇਮੋਸ਼ਨਲ ਲੋਕ ਆ। ਇਹ ਜਦੋਂ ਸੱਦਾ ਦਿੰਦੇ ਆ ਕਿ ਧਰਮ ਨੂੰ ਖਤਰਾ, ਬਸ ਉਹ ਸਾਰੇ ਖਤਰਿਆਂ ਨੂੰ ਭੁਲਾ ਕੇ ਉਸ ਖਤਰੇ ਦੇ ਘੁੱਗੂ ਤੇ ਹੀ ਜਾ ਕੇ ਡੋਲ ਪੈਂਦੇ ਆ। ਜੀ ਜੀ ਬਿਲਕੁਲ। ਇੱਕ ਮਿੰਟੂ ਜੀ, ਚੀਜ਼ ਨੋਟਿਸ ਦੇ ਵਿੱਚ ਆਈ ਸੀ, ਕਹਿੰਦੇ ਜਿਹੜੀ ਹਿਟਲਰ ਦੀ ਆਟੋਬਾਇਓਗ੍ਰਾਫੀ ਆ ਮੇਨ ਕੈਂਪ, ਉਹ ਭਾਰਤ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਉਸ ਦੀ ਜਿਹੜੀ ਵਿਕਰੀ ਵੀ ਹੋ ਰਹੀ ਆ। ਲੋਕ ਕਿਤੇ ਉਸ ਦੀਆਂ ਜਿਹੜੀ ਉਸ ਸੋਚ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹੋ ਰਹੇ? ਉਹ ਸੋਚ ਦੇਖ ਲਓ, ਉਹ ਸੋਚ ਕਿੱਥੇ ਨਹੀਂ ਹੈ। ਉਹ ਸੋਚ ਹੈ, ਉਹ ਅੱਜ ਦੇ ਦੌਰ 'ਚ ਦੇਖੋ ਕਿਤੇ ਨਹੀਂ ਹੈ। ਹਰੇਕ ਥਾਂ ਤੇ ਉਹ ਥੋੜਾ ਬਹੁਤਾ ਅਸਰ ਕਰ ਰਹੀ ਹੈ। ਅੰਕਲ ਟਰੰਪ ਜੀ ਤਾਂ ਵੇਖੋ, ਇਹ ਵੀ ਤੇ ਮੂਲਵਾਦੀ ਹੈ ਨਾ ਜੀ, ਇਹਨਾਂ ਦੀ ਵਿਚਾਰਧਾਰਾ ਵੀ ਉਹੀ ਆ। ਤੇ ਤਾਈਆਂ ਤੇ ਜੱਫੀਆਂ ਪਾ ਕੇ ਕਹਿੰਦੇ ਅਬ ਕੀ ਵਾਰ ਟਰੰਪ ਸਰਕਾਰ। ਹੁਣ ਤੁਸੀਂ ਇਹ ਜੇ ਦੇਖੋਗੇ, ਇਹ ਚੀਜ਼ ਹੁਣ ਨੋਟ ਕੀਤੀ ਹੈ ਤੁਸੀਂ ਕਿ ਕਿੱਡਾ ਖਤਰਨਾਕ ਵਰਤਾਰਾ ਚੱਲਦਾ ਪਿਆ ਕਿ ਇੱਕ ਪ੍ਰਧਾਨ ਮੰਤਰੀ ਔਰ ਇੰਡੀਆ ਵਰਗੇ ਦੇਸ਼ ਦਾ, ਜਿਹੜਾ ਕਿ ਤੁਹਾਨੂੰ ਪਤਾ ਗੁੱਟ ਨਿਰਲੇਪ ਹੈ। ਤੁਹਾਨੂੰ ਯਾਦ ਹੈ ਨਾ ਹਿਸਟਰੀ ਇੰਡੀਆ ਦੀ, ਗੁੱਟ ਨਿਰਲੇਪ ਸੀਗਾ ਇੰਡੀਆ ਜਦੋਂ ਠੰਡੀ ਜੰਗ ਚੱਲਦੀ ਸੀਗੀ ਰਸ਼ੀਆ ਅਮਰੀਕਾ ਦੇ ਦੋ ਗੁੱਟਾਂ ਦੇ ਦਰਮਿਆਨ, ਦੋ ਧਿਰਾਂ ਦੇ ਦਰਮਿਆਨ। ਇੰਡੀਆ ਗੁੱਟ ਨਿਰਲੇਪ ਰਿਹਾ ਸੀਗਾ ਕਿ ਨਹੀਂ ਭਾਈ ਸਾਡਾ ਕਿਸੇ ਨਾਲ ਕੋਈ ਝਗੜਾ ਨਹੀਂ, ਪਹਿਲ ਕਰਨੀ ਨਹੀਂ, ਦੂਜੇ ਜਰਨੀ ਦੀ, ਆਪਾਂ ਆਪਣੀ ਥਾਂ ਤੇ ਖੜੇ ਹਾਂ। ਅੱਜ ਦੀ ਤਰੀਕ 'ਚ ਕੀ ਆ ਕਿ ਸਾਡਾ ਪ੍ਰਧਾਨ ਮੰਤਰੀ ਜਾ ਕੇ US ਦੇ ਵਿੱਚ ਇਹ ਜਦੋਂ ਗੱਲ ਕਹਿੰਦਾ ਕਿ ਅਬ ਕੀ ਵਾਰ ਟਰੰਪ ਸਰਕਾਰ, ਤੇ ਜੇ ਟਰੰਪ ਸਰਕਾਰ ਨਾ ਹੀ ਕੋਈ ਹੋਰ ਆ ਗਿਆ ਸ਼ਰੀਕ ਟਰੰਪ ਦਾ, ਤੇ ਫੇਰ ਸਾਡੇ ਕੂਟਨੀਤਿਕ ਰਿਸ਼ਤੇ ਕਿੱਧਰ ਜਾਣਗੇ। ਤੇ ਜੇ ਕੱਲ ਨੂੰ ਕੋਈ ਉਧਰੋਂ ਆ ਕੇ ਇੱਥੋਂ ਦੇ ਇਲੈਕਸ਼ਨ ਨੂੰ ਪ੍ਰਭਾਵਿਤ ਕਰੇ ਤੇ ਫੇਰ ਅਸੀਂ ਆਖਣਾ ਭਾਰਤ ਦੀ ਜੀ ਸੰਸਕ੍ਰਿਤੀ ਤੇ ਹਮਲਾ, ਭਾਰਤ ਦੇ ਜੀ ਅੰਦਰੂਨੀ ਢਾਂਚੇ ਤੇ ਹਮਲਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੋ ਤੇ ਸਾਰੇ ਮੁਲਕਾਂ 'ਚ ਰਹੀਆਂ ਨੇ, ਕਿਤੇ ਨਾ ਕਿਤੇ, ਕਿਤੇ ਥੋੜੀਆਂ ਨੇ, ਕਿਤੇ ਬਹੁਤੀਆਂ, ਕਰਮਾਂ ਵਾਲੇ ਨਾ ਕਿਤੇ ਹੀ ਬਚੇ ਆ। ਪਰ ਗੱਲ ਇਹ ਆ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਪਸਾਰਾ ਹੈ ਉਹ ਬਹੁਤ ਵੱਡੇ ਪੱਧਰ ਤੇ ਹੋ ਰਿਹਾ। ਯੂਨੀਵਰਸਿਟੀਆਂ ਤੋਂ ਲੈ ਕੇ ਵੱਡੇ ਵੱਡੇ ਸੰਸਥਾਨ ਨੇ ਜਿਹੜੇ ਉਹ ਰੰਗ 'ਚ ਰੰਗੀ ਜਾਂਦੇ ਆ। ਉਹ ਹੁਣ ਇਹੀ ਚੀਜ਼ ਹੈ ਨਾ ਕਿ ਉਹ ਚੀਜ਼ ਜਿਹੜੀ ਆ ਉਹ ਲੋਕਾਂ ਤੱਕ ਜਾਂ ਤੇ ਪਹੁੰਚਦੀ ਨਹੀਂ, ਜੇ ਪਹੁੰਚਦੀ ਹੈ ਤਾਂ ਬੜੇ ਹਲਕੇ ਢੰਗ ਦੇ ਨਾਲ ਲਿਆ ਜਾ ਰਿਹਾ ਉਹਨਾਂ ਚੀਜ਼ਾਂ ਨੂੰ। ਜਦ ਕਿ ਹੁਣ ਜਿੱਦਾਂ ਆਪਾਂ ਦੇਖ ਲੈਂਦੇ ਹਾਂ ਕਿ ਜੀ ਹਿੰਦੀ ਨਾਲ ਨਫ਼ਰਤ ਨਹੀਂ ਹੈ। ਜਿਹੜਾ ਪੜ੍ਹਿਆ ਲਿਖਿਆ ਇਨਸਾਨ ਆ, ਜਿਹੜਾ ਕੁਛ ਵਿਜ਼ਨ ਰੱਖਦਾ ਮਾੜਾ ਮੋਟਾ, ਹਿੰਦੀ ਨਾਲ ਨਫ਼ਰਤ ਨਹੀਂ ਕਰਦਾ। ਹਿੰਦੀ ਤੇ ਬੋਲਦੇ ਨੇ, ਸਾਡੇ ਆਪਣੇ ਬੋਲਦੇ ਨੇ, ਸਾਰੇ ਬੋਲਦੇ, ਅਸੀਂ ਵੀ ਬੋਲ ਲੈਂਦੇ ਹਿੰਦੀ ਨਾਲ ਨਫ਼ਰਤ ਨਹੀਂ ਹੈ। ਨਫ਼ਰਤ ਉਸ ਭਾਵਨਾ ਨਾਲ ਆ ਜਿਹੜੀ ਇਸ ਤਰ੍ਹਾਂ ਜੋੜ ਕੇ, ਚਾਹੇ ਰਾਸ਼ਟਰਵਾਦ ਚਾਹੇ ਭਾਸ਼ਾਵਾਦ, ਉਹਦੇ ਨਾਲ ਜੋੜ ਕੇ ਜਿਹੜੀ ਉਹ ਇੱਕ ਸੌੜੀ ਸੋਚ, ਇੱਕ ਖਤਰਨਾਕ ਨਫ਼ਰਤ ਭਰਪੂਰ ਇੱਕ ਸਾਡੇ ਸਮਾਜ ਤੇ ਥੋਪੀ ਜਾਂਦੀ ਵਿਚਾਰਧਾਰਾ, ਉਹਦੇ ਤੋਂ ਨਫ਼ਰਤ ਆ। ਜੀ ਜੀ
ਇਹ ਜਿਹੜਾ ਇੱਕ ਦੇਸ਼ ਤੇ ਇੱਕ ਇਹ ਕਰੀ ਜਾਂਦੇ ਤੇ ਇੱਕ ਦਿਨ ਇਹ ਮੌਕਾ ਆ ਜਾਣਾ, ਇਹਨਾਂ ਨੇ ਕਹਿਣਾ ਇੱਕ ਦੇਸ਼ ਤੇ ਇੱਕ ਧਰਮ, ਤੇ ਫਿਰ ਵੇਖਿਓ ਕਿੱਧਰ ਨੂੰ ਭੱਜਣਾ ਪੈਣੀ ਹੈ ਅਗਲੀ। ਇਸੇ ਗੱਲ ਦਾ ਦੁੱਖ ਹੈ, ਇਸੇ ਗੱਲ ਦਾ ਦੁੱਖ ਆ ਕਿ ਅੱਜ ਬੋਲੀ ਇੱਕ, ਕੱਲ ਨੂੰ ਬਾਣਾ ਇੱਕ, ਪਰਸੋਂ ਕਹਿਣਗੇ ਖਾਣਾ ਇੱਕ, ਚੌਥ ਨੂੰ ਕਹਿਣਗੇ ਕਿ ਇੱਥੇ ਮਾਨਤਾ ਇੱਕ। ਫਿਰ ਕੀ ਕਰੋਗੇ? ਹਾਲਾਂਕਿ ਦੇਖੋ ਉਹ ਲੋਕ ਵਿਰੋਧਤਾ ਕਰ ਰਹੇ ਜਿਹੜੇ ਸ਼ਾਇਦ ਨਾਸਤਿਕ ਵੀ ਹੋਣਗੇ, ਕੁਛ ਉਹ ਵੀ ਲੋਕ ਵਿਰੋਧਤਾ ਕਰ ਰਹੇ ਆ, ਪਰ ਉਹ ਇਸ ਕਰਕੇ ਕਰ ਰਹੇ ਕਿ ਨਹੀਂ, ਇਸ ਦੇਸ਼ ਦੀ ਵਿਲੱਖਣਤਾ ਜਿਹੜੀ ਤੁਸੀਂ ਉਹਦੀਆਂ ਜੜ੍ਹਾਂ ਵੱਢਣ ਟਾਈਮ। ਬਿਲਕੁਲ ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ। ਦੇਖੋ ਇਹ ਐਲਾਨ ਹੋ ਗਿਆ ਅੱਜ, ਇਹਨਾਂ ਨੇ 4 ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ, ਜਿਨ੍ਹਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਤੇ ਰਮਿੰਦਰ ਆਂਵਲਾ ਜੀ ਨੂੰ ਮੌਕਾ ਦਿੱਤਾ ਗਿਆ ਜਲਾਲਾਬਾਦ ਤੋਂ। ਇਹ ਪਿਛਲੀ ਦਫਾ ਰਹਿ ਗਏ ਸੀਗੇ ਫਿਰੋਜ਼ਪੁਰ, ਜਿਹੜੇ ਲੋਕ ਸਭਾ ਦੇ ਕੈਂਡੀਡੇਟ ਸੀਗੇ, ਚਾਹਵਾਨ ਸੀਗੇ, ਉਹਨਾਂ ਦੇ ਵਿੱਚੋਂ ਇੱਕ ਸੀਗੇ। ਤਾਂ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ, ਇਹ ਅਫਸਰ ਸੀਗੇ, ਅਫਸਰਸ਼ਾਹੀ ਦਾ ਹਿੱਸਾ ਸੀ ਕੱਲ ਤੱਕ, ਦੇ ਕੇ ਅਸਤੀਫਾ ਮਾਰ ਕੇ ਸ਼ਾਲ ਅਫਸਰਸ਼ਾਹੀ ਦੇ ਵਿੱਚੋਂ ਉਹੀ ਪਰਤ, ਉਹੀ ਦਸਤੂਰ ਕਿ ਸਾਰੀ ਜ਼ਿੰਦਗੀ ਪਹਿਲਾਂ ਤਨਖਾਹਾਂ ਉਧਰੋਂ ਕੁੱਤੋਂ ਤੇ ਫਿਰ ਅਖੀਰਲੇ ਪੜਾਅ ਤੇ ਜਾ ਕੇ, ਅਖੀਰਲੇ ਮਰਹਲੇ ਤੇ ਜਾ ਕੇ ਸਰਵਿਸ ਦੇ ਵਿੱਚ ਅੱਖ ਮਟੱਕਾ ਕਰੋ ਸਿਆਸਤਦਾਨਾਂ ਨਾਲ, ਫਿਰ ਉਧਰੋਂ ਅਸਤੀਫਾ ਦੇ ਕੇ ਤੇ ਉਧਰ ਕੈਰੀਅਰ ਸ਼ੁਰੂ ਕਰ ਦਿਓ ਦੇ ਦਿਨਾਂ ਦਾ। ਤਾਂ ਤੀਸਰੇ ਸੰਦੀਪ ਸਿੰਘ ਸੰਧੂ ਚਰਚਿਤ ਨਾਂ ਆ, ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਆ, ਤਾਂ ਉਹ ਮੈਦਾਨ 'ਚ ਉਤਾਰ ਦਿੱਤੇ ਗਏ ਦਾਖਾ ਤੋਂ। ਦਾਖਾ 'ਚ ਟੱਕਰ ਜਿਹੜੀ ਹੈ ਮੇਰੇ ਖਿਆਲ ਦੇ ਨਾਲ ਸੁਪਰ ਹੋਣ ਜਾ ਰਹੀ ਆ, ਕਿਉਂਕਿ ਉਹਦੇ ਵਿੱਚ ਮਨਪ੍ਰੀਤ ਸਿੰਘ ਅਯਾਲੀ ਹੈ ਜਿਹੜਾ, ਅਯਾਲੀ ਤੁਹਾਨੂੰ ਪਤਾ ਹੀ ਆ ਮਜ਼ਬੂਤ ਉਮੀਦਵਾਰ ਆ, ਮਨਪ੍ਰੀਤ ਸਿੰਘ ਅਯਾਲੀ ਹੈ ਜਿਹੜਾ, ਉਹ ਉਹਨਾਂ ਨੂੰ ਟੱਕਰ ਦੇਵੇਗਾ। ਆਮ ਆਦਮੀ ਪਾਰਟੀ ਦਾ ਉੱਥੇ ਕੀ ਭਵਿੱਖ ਹੋਊਗਾ, ਕਿਉਂਕਿ ਪਿਛਲੀ ਵਾਰੀ ਉਹ ਉੱਥੋਂ ਜੇਤੂ ਰਹੇ ਆ, ਐਤਕੀ ਉਹ ਕੀ ਰਹਿੰਦੇ ਆ ਉਹ ਵੀ ਦੇਖਣਾ ਦਿਲਚਸਪ ਰਹੂਗਾ। ਤਾਂ ਚੌਥੀ ਜਿਹੜੀ ਸੀਟ ਜਿਹਦੇ ਤੇ ਜ਼ਿਮਨੀ ਚੋਣ ਹੋਣੀ ਆ ਉਹ ਮਕੇਰੀਆਂ, ਜਿੱਥੋਂ ਬੱਬੀ ਜੀ ਚੱਲ ਵਸੇ ਸਨ, ਉੱਥੋਂ ਉਹਨਾਂ ਦੀ ਸੁਪਤਨੀ ਇੰਦੂਬਾਲਾ ਜੀ ਨੂੰ ਟਿਕਟ ਦਿੱਤੀ ਗਈ ਆ। ਤਾਂ ਬਾਕੀ ਭਾਈ ਹੁਣ ਸਾਰੇ ਬੈਠਕਾਂ ਮਾਰੀ ਜਾਂਦੇ ਆ ਕਿ ਰਹਿਣਾ ਨਾ ਚੱਕਰ में कोई नहीं, हमारी टक्कर में। ਹਰੇਕ ਨੂੰ ਇਹੋ ਹੀ ਲੱਗਦਾ ਕਿ ਸਾਡੀ ਟੱਕਰ 'ਚ ਕੋਈ ਨਹੀਂ, ਪਰ ਟੱਕਰ 1-2 ਥਾਵਾਂ ਤੇ ਜ਼ਬਰਦਸਤ ਹੋਊਗੀ। ਤਾਂ ਦੇਖਦੇ ਆ। ਵੈਸੇ ਕਾਂਗਰਸ ਦੇ ਵਿੱਚ ਹਲਚਲ ਵੀ ਹੋ ਗਈ ਆ, ਕਿਉਂਕਿ ਜਲਾਲਾਬਾਦ ਤੋਂ ਜਿਹੜੀ ਟਿਕਟ ਦਿੱਤੀ ਗਈ ਆ ਉਹਨੂੰ ਲੈ ਕੇ ਵੀ ਮੁਖਾਲਫਤ ਹੋਣ ਡਈ ਆ ਅੰਦਰ ਖਾਤੇ, ਤੇ ਸੰਦੀਪ ਸੰਧੂ ਦਾ ਤਾਂ ਮੇਰੇ ਖਿਆਲ ਦੇ ਨਾਲ ਇੰਨਾ ਨਹੀਂ ਹੁੰਦਾ, ਪਰ ਜਲਾਲਾਬਾਦ ਵਾਲੀ ਤੋਂ ਉੱਠਕ ਬੈਠਕ ਜ਼ਰੂਰ ਹੋਊਗੀ। ਦੇਖਦੇ ਆ ਹੁਣ ਜੇ ਜਲਾਲਾਬਾਦ ਤੋਂ ਬਾਦਲ ਪਰਿਵਾਰ ਦਾ ਕੋਈ ਕਰੀਬੀ ਆ ਗਿਆ ਤੇ ਫਿਰ ਤੇ ਬਹੁਤ ਹੌਟ ਸੀਟ ਬਣ ਜਾਏਗੀ ਇਹ ਵੀ ਜਲਾਲਾਬਾਦ ਵੀ। ਜਿੱਦਾਂ ਉੱਥੇ ਸੰਦੀਪ ਸੰਧੂ ਆ ਗਿਆ ਤੇ ਇੱਕ ਤਰ੍ਹਾਂ ਨਾਲ ਆਪਾਂ ਸਮਝ ਲਈਏ ਕਿ ਕੈਪਟਨ ਅਮਰਿੰਦਰ ਸਿੰਘ ਹੀ ਖਲੋਤਾ, ਉਹਦਾ ਦਾ ਹੀ ਲੱਗਾ। ਤਾਂ ਫਿਰ ਵੀ ਸਾਰਿਆਂ ਦਾ ਦਾ ਆ ਜਿਹੜਾ ਉਹ ਲੱਗਾ, ਸਾਰਿਆਂ ਦਾ ਰਸੂਖ ਹੈ ਜਿਹੜਾ ਉਹ ਆਪੋ ਆਪਣੀ ਥਾਂ ਤੇ ਤਾਕਤ ਆ। ਦੇਖਦੇ ਕੀ ਬਣਦਾ, ਪਰ ਜ਼ਿਮਨੀ ਚੋਣ ਦਾ ਖੜਾ ਪੱਕ ਗਿਆ। ਇੱਕ ਹੋਰ ਚੋਣ ਤੁਹਾਡੀ ਹਾਜ਼ਰ ਹੈ, ਤੁਹਾਡੇ ਸਨਮੁਖ ਪੇਸ਼ ਆ, ਤੇ ਨਜ਼ਾਰਾ ਲਓ, ਲੁਤਫ ਲਓ, ਗੁਣ ਗਾਓ, ਪ੍ਰਭੂ ਦੇ ਗੁਣ ਗਾਓ। ਪਰ ਇੰਨਾ ਆ ਕਿ ਕੁਛ ਹਲਕਿਆਂ ਦੇ ਵਿੱਚ ਮਾੜਾ ਮੋਟਾ ਕੰਮ ਹੋ ਜਾਊਗਾ। ਉਹਦਾ ਤੇ ਨਕੰਮੇ ਜਿਹੜੀਆਂ ਇੱਟਾਂ ਉੱਟਾਂ ਪਈਆਂ ਸੀਗੀਆਂ ਉਹਨਾਂ ਦੇ ਸਰਕਾਰ ਦੇ ਵਿੱਚ, ਜੋ ਮਾੜਾ ਮੋਟਾ ਸਮਾਨ ਪਿਆ ਸੀ ਉਹ ਵੀ ਚੁੱਕ ਕੇ ਲੈ ਗਏ ਟਰਾਲੀਆਂ 'ਚ ਲੱਦ ਕੇ। ਹੁਣ ਮਾੜਾ ਮੋਟਾ ਚਲੋ ਕੋਈ ਠਾ ਠੱਪਾ ਹੋਣ ਲੱਗ ਜਾਊਗਾ। ਜੀ ਜੀ। ਅਗਲੀ ਜਿਹੜੀ ਇਹਨਾਂ ਦੀ ਵਿਰੋਧੀ ਪਾਰਟੀਆਂ ਦੀ ਵੀ ਗੱਲ ਕਰ ਲਈ, ਕਹਿੰਦੇ ਅਕਾਲੀਆਂ ਨੂੰ ਭਾਜਪਾ ਦਾ ਝਟਕਾ 2 ਸੀਟਾਂ ਤੇ ਕਰਨਾ ਪਵੇਗਾ ਸਬਰ। ਹਾਂ, ਉਹਨਾਂ ਨੇ ਸਾਫ਼ ਕਰ ਦਿੱਤਾ। ਵੈਸੇ ਵੀ ਕਹਿੰਦੇ ਹੁੰਦੇ ਨੇ ਲੜਾਈਆਂ ਤੇ ਕੜਮਾਈਆਂ ਦੇ 2 ਫੱਟ ਹੀ ਹੁੰਦੇ ਆ। ਇਹ ਰੌਲਾ ਪਾਈ ਗਏ ਕੋਰ ਕਮੇਟੀ 'ਚ, ਕਹਿੰਦੇ ਕਿ ਅਸੀਂ 90 ਦੀ ਅਰਜੀ ਮੰਗ ਲਈ ਆ ਜੀ, ਜਿਹੜੇ ਕੈਂਡੀਡੇਟ ਅਸੀਂ ਖੜੇ ਕਰ ਰਹੇ ਆ, ਇਹ ਕਰਾਂਗੇ ਉਹ ਕਰਾਂਗੇ। ਉਹਨਾਂ ਨੇ ਇੱਕੋ ਝਟਕੇ ਚੱਕਿਆ, ਉਹਨਾਂ ਕਿਹਾ 2 ਲੈਣੀਆਂ ਤੇ ਲੈ ਲਓ, ਨਹੀਂ ਤੇ ਭਾਈ ਤੁਸੀਂ ਆਪਣੇ ਰਾਹ ਤੇ ਅਸੀਂ ਆਪਣੇ ਰਾਹ। ਉਹ ਸਾਫ਼ ਕਰ ਦਿੱਤਾ, ਉਹਨਾਂ ਨੇ ਸਾਫ਼ ਕਰ ਦਿੱਤਾ। ਹੁਣ ਦੇਖਦੇ ਆ ਇਹ 2 ਤੇ ਖੜਦੇ ਆ ਜਾਂ ਨਹੀਂ ਖੜਦੇ। ਤਾਂ ਇਹਨਾਂ ਦੇ ਭਾਈਵਾਲ ਹੈ ਜਿਹੜੇ, ਉਹ ਸੂਬਾ ਪ੍ਰਧਾਨ ਹੈ ਸੁਭਾਸ਼ ਬਰਾਲਾ ਉਹਨਾਂ ਦੇ, ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਕਾਲੀ ਦਲ ਨੂੰ ਅਸੀਂ ਦਿਆਂਗੇ 2 ਸੀਟਾਂ। 2 ਸੀਟਾਂ। ਵੈਸੇ ਮੇਰੇ ਖਿਆਲ ਦੇ ਨਾਲ ਪਿਛਲੀ ਵਾਰ ਨਾਲੋਂ ਥੋੜੀ ਜਿਹੀ ਛਾਲ ਹੋ ਗਈ। ਪਿਛਲੇ ਤੇ ਇੱਕ ਬੰਦਾ ਸੀ, ਉਹ ਵੀ ਇਹਨਾਂ ਨੇ ਇੰਪੋਰਟ ਕੀਤਾ ਸੀਗਾ ਨੈਲੋ ਚੋਂ। ਤਾਂ ਕਹਿੰਦੇ 2 ਦੇਵਾਂਗੇ, ਬਾਕੀ ਭਾਈ 88 ਤੇ ਅਸੀਂ ਚੋਣ ਲੜਾਂਗੇ, 90 ਉੱਥੇ ਕੁੱਲ ਨੇ। ਤਾਂ ਹੁਣ ਦੇਖਦੇ ਆ ਇਸ ਪ੍ਰਪੋਜ਼ਲ ਨੂੰ ਪ੍ਰਵਾਨ ਕਰਦੇ ਆ ਜਾਂ ਫਿਰ ਪੱਖੇ 'ਚ ਕੋਈ ਹੋਰ ਤੀਰ ਕੱਢਦੇ ਆ। ਤਾਂ ਵੈਸੇ ਜੇ ਇਹਨਾਂ ਨੇ ਕੋਰ ਕਮੇਟੀ ਦੇ ਵਿੱਚ ਫੈਸਲਾ ਕੀਤਾ ਵਾ ਕਿ ਜੇ ਸਾਨੂੰ ਮਨ ਚਾਹੀਆਂ ਸੀਟਾਂ ਨਹੀਂ ਮਿਲਦੀਆਂ ਤੇ ਫਿਰ ਅਸੀਂ ਆਪਣੇ ਪੱਧਰ ਤੇ 90 ਦੇ 90 ਉਮੀਦਵਾਰ ਉਤਾਰਾਂਗੇ ਮੈਦਾਨ 'ਚ। ਕੀ ਉਸ ਥਾਂ ਤੇ ਉਸ ਜ਼ੁਬਾਨ ਤੇ ਅਕਾਲੀ ਦਲ ਖੜਦਾ, ਤੇ ਜੇ ਖੜਦਾ ਤੇ ਫਿਰ ਕਿੰਨਾ ਕੁ ਨੁਕਸਾਨ ਕਰਦਾ ਦੇਖਣਾ ਹੋਊਗਾ। ਵੈਸੇ ਤਕਰੀਬਨ 15-20 ਸੀਟਾਂ ਤੇ ਮੇਰਾ ਮੰਨਣਾ ਹੈ ਕਿ ਸਿੱਖ ਵੋਟ ਉੱਥੇ ਚੰਗਾ ਅਸਰ ਪਾ ਸਕਦੀ ਨਤੀਜਿਆਂ 'ਚ, ਸਮੀਕਰਨਾਂ 'ਚ। ਜੀ ਜੀ ਜੀ।
ਅਗਲੀ ਗੱਲ ਕਰਦੇ ਹਾਂ, ਕਹਿੰਦੇ ਕੈਨੇਡਾ ਦੇ ਵਿੱਚ ਗੁਰਦਾਸ ਮਾਨ ਦਾ ਵਿਰੋਧ ਜਾਰੀ, ਸਿੱਧੂ ਮੂਸੇਵਾਲੇ ਖਿਲਾਫ ਵੀ ਕਮੇਟੀ ਨੇ ਹੁਣ ਸ਼ਿਕਾਇਤ ਦਰਜ ਕਰਵਾਈ ਹੈ। ਦੇਖੋ ਮੇਰੇ ਖਿਆਲ ਦੇ ਨਾਲ ਜੋ ਗੁਰਦਾਸ ਮਾਨ ਨੇ ਇਹ ਸਹੇੜਿਆ ਨਾ, ਸਿਆਪਾ ਸਹੇੜਿਆ, ਇਹਨੂੰ ਗੁਰਦਾਸ ਮਾਨ ਨੂੰ ਨਿਪਟਾ ਲੈਣਾ ਚਾਹੀਦਾ ਸੀਗਾ। ਗੁਰਦਾਸ ਮਾਨ ਨੇ ਜੋ ਖੱਟਿਆ ਜੋ ਵਟਿਆ ਉਹ ਸਮਝ ਲਓ ਕਿ ਖੂਹ 'ਚ ਹੀ ਸੱਟਿਆ। ਆਹ 2-3 ਦਿਨਾਂ ਦੇ ਵਿੱਚ ਵੱਡੇ ਵੱਡੇ ਜਿਹੜੇ ਬੁੱਧੀਜੀਵੀ ਆ, ਵੱਡੇ ਵੱਡੇ ਜਿਹੜੇ ਕਲਾਕਾਰ ਆ, ਉਹ ਡਿਸਕਸ਼ਨਾਂ 'ਚ ਆਉਂਦੇ ਪਏ ਆ। ਕਿਸੇ ਨੇ ਗੁਰਦਾਸ ਮਾਨ ਨੂੰ ਡਿਫੈਂਡ ਨਹੀਂ ਕੀਤਾ ਇਸ ਮਾਮਲੇ 'ਚ। ਕੋਈ ਕਰੀ ਜਾਵੇ ਜੀ, ਸਦਕੇ ਕਰੀ ਜਾਵੇ। ਖਾਸ ਤੌਰ ਤੇ ਜਿਹੜੀ ਉਹਨੇ ਟਿੱਪਣੀ ਕੀਤੀ ਹੈ, ਖਾਸ ਇੱਕ ਟਿੱਪਣੀ ਪ੍ਰੋਗਰਾਮ ਦੇ ਵਿੱਚ, ਤਾਂ ਉਹ ਤੋਂ ਬਾਅਦ ਤੇ ਗੁੱਸਾ ਜਿਹੜਾ ਹੋਰ ਵੀ ਵੱਧ ਗਿਆ। ਤਾਂ ਕਹਿਣ ਦਾ ਮਤਲਬ ਕਿ ਗੁਰਦਾਸ ਮਾਨ ਕੋਲ, ਮੈਂ ਸਮਝਦਾ ਕਿ ਉੱਥੇ ਮੌਕਾ ਸੀਗਾ। ਗੁਰਦਾਸ ਮਾਨ ਵਰਗੇ ਸਿਆਣੇ ਬੰਦੇ ਨੂੰ, ਜਿਹੜਾ ਹੁਣ ਤੱਕ ਮੌਕਾ ਸੰਭਾਲਦਾ ਆਇਆ ਹੋਵੇ, ਉਹਦੇ ਕੋਲ ਇਸ ਤਰ੍ਹਾਂ ਦਾ ਮੌਕਾ ਹੋਵੇ, ਮੌਕਾ ਗਵਾ ਦੇਵੇ, ਮੇਰੇ ਖਿਆਲ ਦੇ ਨਾਲ ਬੜੀ ਗਲਤ ਗੱਲ ਆ। ਤੇ ਹੁਣ ਵੀ ਗੁਰਦਾਸ ਮਾਨ ਨੂੰ ਸੋਚਣਾ ਪਏਗਾ। ਮੈਂ ਕਹਿੰਦਾ ਠੰਡੇ ਦਿਮਾਗ 'ਚ ਕਿਸੇ ਏਸੀ ਵਾਲੇ ਕਮਰੇ 'ਚ ਬਹਿ ਜਾਵੇ, ਕੈਨੇਡਾ 'ਚ ਠੰਡ ਹੀ ਆ, ਤੇ ਕਿਤੇ ਇਹ ਆਪਣੇ ਆਪ ਨਾਲ ਬੈਠੇ ਸੋਚੇ ਕਿ ਉਹ ਜੋ ਕਹਿ ਰਿਹਾ ਜਾਂ ਉਹਨੇ ਜੇ ਏਦਾਂ ਦੀਆਂ ਟਿੱਪਣੀਆਂ ਕੀਤੀਆਂ ਕਿ ਉਹਦੀ ਉਮਰ ਦੇ ਲਿਹਾਜ਼ ਨਾਲ, ਕਿ ਉਹਦੀ ਫਨਕਾਰੀ ਦੇ ਲਿਹਾਜ਼ ਨਾਲ, ਕਿ ਉਹ ਸਹੀ ਨੇ। ਜੇ ਉਹਨਾਂ ਨੂੰ ਲੱਗੇਗਾ, ਮੇਰੇ ਖਿਆਲ ਦੇ ਨਾਲ ਫਿਰ ਜੋ ਮਰਜ਼ੀ ਕਰ ਲੈਣ, ਕਿਉਂਕਿ ਬੋਲਣ ਲਈ ਤੇ ਹਰੇਕ ਬੰਦਾ ਆਜ਼ਾਦ ਆ ਨਾ। ਪ੍ਰੋਟੈਸਟ ਜੇ ਕਰਨਾ ਕਿਸੇ ਦਾ ਅਧਿਕਾਰ ਹੈ ਤਾਂ ਉਹਨਾਂ ਦਾ ਬੋਲਣਾ ਵੀ ਅਧਿਕਾਰ ਆ। ਪਰ ਉਹ ਸੋਚਣ, ਇੱਕ ਵਾਰੀ ਵਿਚਾਰਨ ਕਿ ਇਸ ਸੱਭਿਅਤਾ ਦੇ ਵਿੱਚ ਕੀ ਇਸ ਤਰ੍ਹਾਂ ਪੋਸੀਬਲ ਹੈ। ਜਿਨ੍ਹਾਂ ਦੇਸ਼ਾਂ ਦੇ ਤੁਸੀਂ ਤਰਕ ਦਿੰਦੇ ਹੋ, ਉਹਨਾਂ ਨੂੰ ਇੰਡੀਆ ਦੇ ਨਾਲ ਕੰਪੇਅਰ ਕਰਕੇ ਵੇਖੋ ਕਿ ਇਸ, ਦੇਖੋ ਚੱਕਰ ਕੀ ਆ, ਮਾਨ ਸਾਹਿਬ ਨੂੰ ਪਤਾ ਨਹੀਂ ਕਿਸ ਗੱਲ ਦਾ ਹੁਣ ਭੁਲੇਖਾ ਵਾ ਕਿ ਇਸ ਦੇਸ਼ ਦੇ ਵਿੱਚ ਪਹਿਲਾਂ ਤੁਹਾਨੂੰ ਪਤਾ ਹੀ ਰਿਆਸਤਾਂ ਸੀਗੀਆਂ, ਰਿਆਸਤਾਂ ਸ਼ਾਮਲ ਹੋਈਆਂ, ਇੱਕ ਯੂਨੀਅਨ ਬਣਿਆ। ਏਦਾਂ ਹੀ ਹੋਇਆ ਨਾ, ਸਾਰਿਆਂ ਨੂੰ ਪਤਾ। ਮੈਂ ਤੇ ਬੜਾ ਮਾਮੂਲੀ ਜਿਹਾ ਇਤਿਹਾਸ ਦਾ ਬੰਦਾ ਵਾਂ। ਤਾਂ ਜਦੋਂ ਇਸ ਤਰ੍ਹਾਂ ਯੂਨੀਅਨ ਬਣੀ, ਇਸ ਤਰ੍ਹਾਂ ਇੱਕ ਦੇਸ਼ ਹੋਣ ਦੇ ਵਿੱਚ ਆਇਆ, ਤਾਂ ਉੱਥੇ ਜਾਮਨ ਕੌਣ ਸੀ? ਜਾਮਨ ਸੀ ਤੁਹਾਡਾ ਸੰਵਿਧਾਨ। ਉਹਦੇ ਵਿੱਚ ਜਾਮਨ ਕੌਣ ਬਣਿਆ? ਸੰਵਿਧਾਨ। ਕਿ ਤੁਹਾਡੇ ਸੱਭਿਆਚਾਰ ਦੀ, ਤੁਹਾਡੀ ਵੱਖਰੀ ਪਛਾਣ ਦੀ, ਨਿਆਰੇਪਣ ਦੀ, ਤੁਹਾਡੇ ਘੱਟ ਗਿਣਤੀਆਂ ਹੋਣ ਦੀ, ਸਾਰਿਆਂ ਦੀ ਹਿਫਾਜ਼ਤ ਕਰੂਗਾ ਸੰਵਿਧਾਨ। ਮਤਲਬ ਕਿ ਸੰਵਿਧਾਨ ਜਾਮਨ ਹੋ ਗਿਆ ਕਿ ਆਓ ਰਲ ਮਿਲ ਕੇ ਰਹਿੰਦੇ ਆ। ਤੇ ਜੇ ਤੁਸੀਂ ਅੱਜ ਦੀ ਤਾਰੀਖ ਦੇ ਵਿੱਚ ਇਸ ਤਰ੍ਹਾਂ ਕਹਿੰਦੇ ਹੋ, ਇਹਦਾ ਮਤਲਬ ਕਿ ਤੁਸੀਂ ਸਿੱਧੇ ਤੌਰ ਤੇ ਸੰਵਿਧਾਨ ਨੂੰ ਰੱਦ ਕਰਨ ਡਏ ਜੇ। ਚਾਹੇ ਉਹ ਕੋਈ ਵੀ ਆ, ਚਾਹੇ ਗੁਰਦਾਸ ਮਾਨ ਹੈ, ਚਾਹੇ ਅਮਿਤ ਸ਼ਾਹ, ਚਾਹੇ ਜੋ ਮਰਜ਼ੀ ਆ, ਕਿ ਤੁਸੀਂ ਉਸ ਸੰਵਿਧਾਨ ਨੂੰ, ਜਿਹੜਾ ਜਾਮਨ ਹੈ, ਜਿਹਨੇ ਸ਼ਾਦੀ ਭਰੀ ਆ, ਤੇ ਤੁਸੀਂ ਤਾਂ ਉਹਨੂੰ ਲੱਦਣ ਡਏ ਜੇ, ਤੁਸੀਂ ਤੇ ਉਹਨੂੰ ਰੱਦਣ ਡਏ ਜੇ। ਇਹ ਦੇਖਣਾ ਚਾਹੀਦਾ ਇਹਨਾਂ ਨੂੰ ਸੋਚ ਕੇ ਕਿ ਕੀ ਤੁਸੀਂ ਸੰਵਿਧਾਨ ਦੇ ਵਿੱਚ ਨਿਸ਼ਠਾ ਰੱਖਦੇ ਹੋ। ਜੇ ਨਿਸ਼ਠਾ ਰੱਖਦੇ ਹੋ ਤੇ ਤੁਹਾਨੂੰ ਆਹ ਗੱਲ ਕਹਿੰਦੇ ਆ ਸੰਗ ਆਉਣੀ ਚਾਹੀਦੀ ਹੈ, ਲੱਜਾ ਆਉਣੀ ਚਾਹੀਦੀ ਹੈ ਕਿ ਇਦਾਂ ਹੈ ਨਹੀਂ, ਸੰਵਿਧਾਨ ਦੇ ਵਿੱਚ ਇਹ ਪ੍ਰਬੰਧ ਨਹੀਂ ਹੈਗਾ। ਸਾਡੀ ਕੋਈ ਰਾਸ਼ਟਰੀ ਭਾਸ਼ਾ ਨਹੀਂ। ਹੁਣੇ ਮੈਂ ਇੱਕ ਐਕਟਰ ਨੂੰ ਵੇਖਣ ਡਿਆ ਸੀਗਾ, ਜਿਹੜਾ ਬਹੁਤ ਪੜ੍ਹਿਆ ਲਿਖਿਆ ਹੈਗਾ, ਕਮੇਡੀਅਨ ਹੈ, ਉਹ ਥੋੜਾ ਜਿਹਾ ਸਿਆਸਤ ਦੇ ਵਿੱਚ ਵੀ ਰਹਿ ਕੇ ਆਇਆ। ਉਹ ਕਹੀ ਜਾਂਦਾ ਹਿੰਦੀ ਰਾਸ਼ਟਰੀ ਭਾਸ਼ਾ, ਜਦਕਿ ਇਹ ਚੀਜ਼ ਗਲਤ ਆ ਜਿਹੜੀ ਇਹ ਗੱਲ ਕਹਿੰਦੇ। ਹੁਣ ਇੱਥੇ ਤੇ ਕਈ ਇਹ ਵੀ ਤਰਕ ਦੇਈ ਜਾਂਦੇ ਆ ਕਿ ਤੁਸੀਂ ਜਿਹੜੇ ਪੰਜਾਬੀ ਬੋਲਦੇ ਜਾਂ ਅੰਗਰੇਜ਼ੀ ਬੋਲਦੇ, ਉਹਨਾਂ ਦੇ ਤੁਲਨਾਤਮਕ ਤੌਰ ਤੇ ਹਿੰਦੀ ਬੋਲਦੇ ਜਿਹੜੇ ਬੰਦੇ ਆ, ਉਹਨਾਂ ਦੀ ਗੱਲ ਮੰਨ ਲਓ, ਉਹ 40-45% ਹੈਗੇ ਆ, ਤੁਸੀਂ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਮੰਨ ਲਓ। ਕਿਉਂ ਮੰਨ ਲਓ ਭਾਈ? ਗਿਣਤੀ ਦੇ ਪੱਖੋਂ ਤੇ ਫਿਰ ਕੁੱਤੇ ਵੀ ਬਹੁਤ ਜ਼ਿਆਦਾ ਹੈ, ਤਾਂ ਕੀ ਉਹਨਾਂ ਨੂੰ ਅਸੀਂ ਰਾਸ਼ਟਰੀ ਜਾਨਵਰ ਮੰਨ ਲਈਏ? ਕਾਂ ਵੀ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ, ਕੀ ਉਹਨਾਂ ਨੂੰ ਪੰਛੀ ਮੰਨ ਲਾਂਗੇ? ਸੋ ਕਹਿਣ ਦਾ ਮਤਲਬ ਇਹੋ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਨਾ, ਉਹ ਠੀਕ ਕੀਤੀਆਂ ਜਾ ਸਕਦੀਆਂ ਸੀ, ਪਰ ਮੈਨੂੰ ਲੱਗਦਾ ਕਿ ਗੁਰਦਾਸ ਮਾਨ ਨੇ ਉਹ ਚੀਜ਼ਾਂ ਨੂੰ ਵਿਗਾੜ ਲਿਆ। ਹਾਲੇ ਵੀ ਸੋਚਣਾ ਚਾਹੀਦਾ, ਉਹਨਾਂ ਨੂੰ ਆਤਮ ਮੰਥਨ ਕਰਨਾ ਚਾਹੀਦਾ। ਮੈਂ ਨਹੀਂ ਕਹਿੰਦਾ ਮਾਫੀ ਮੰਗੇ, ਕਿਸੇ ਨੇ ਮੰਗਣੀ ਹੈ, ਨਹੀਂ ਮੰਗਣੀ, ਸਿੱਧੂ ਮੂਸੇਵਾਲੇ ਨੇ ਮੰਗੀ, ਆਪਣੇ ਕਿਹੜਾ ਆਖੇ ਤੋਂ ਮੰਗੀ ਆ। ਮਾਫੀ ਮੰਗਣੀ ਜਾਂ ਨਾ ਮੰਗਣੀ, ਆਪਣਾ ਸਟੈਂਡ ਉਹ ਰੱਖਣਾ ਜਾਂ ਬਦਲਣਾ, ਉਹ ਉਹਨਾਂ ਤੇ ਨਿਰਭਰ ਕਰਦਾ। ਪਰ ਪੇਸ਼ੈਂਸ ਦੇ ਨਾਲ ਉਹਨਾਂ ਨੂੰ ਇੱਕ ਵਾਰੀ ਸੋਚਣਾ ਜ਼ਰੂਰ ਚਾਹੀਦਾ। ਇਹ ਪੇਸ਼ੈਂਟ ਹੋ ਕੇ, ਇਹ ਠੰਡੇ ਦਿਮਾਗ ਦੇ ਨਾਲ ਸੋਚਣਾ ਚਾਹੀਦਾ ਕਿ ਜੋ ਕਹਿ ਰਹੇ ਆ ਕਿ ਅੱਜ ਦੀ ਤਰੀਕ ਦੇ ਵਿੱਚ ਉਹ ਸੱਚਾ। ਖੈਰ, ਦੂਜੀ ਗੱਲ ਜਿਹੜੀ ਸਿੱਧੂ ਮੂਸੇਵਾਲੇ ਦੀ ਆ, ਇਹ ਤੇ ਬਸ ਮੂਸੇਵਾਲਾ ਹੋਈ ਪਈ ਆ। ਉਹਨੇ ਮਾਫੀ ਵੀ ਮੰਗ ਲਈ ਆ, ਉਹਦੀ ਮਾਂ ਨੇ ਵੀ ਮਾਫੀ ਮੰਗ ਲਈ। ਉਸ ਤੋਂ ਬਾਅਦ ਵੀ ਇਹ ਐਪੀਸੋਡ ਚੱਲਦਾ ਹੀ ਪਿਆ। ਉਹਦੇ ਖਿਲਾਫ ਕਮੇਟੀ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪਰ ਇੱਥੇ ਕਮੇਟੀ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਕਿ ਜੇ ਮੂਸੇਵਾਲੇ ਦੇ ਅੰਤਰੇ ਦੇ ਵਿੱਚ ਮਾਈ ਭਾਗੋ ਨੂੰ ਤੁਲਨਾਤਮਕ ਤੌਰ ਤੇ ਸ਼ਾਮਲ ਕਰਨਾ, ਉਹਨੂੰ ਕਿਸੇ ਹੋਰ ਅੱਜ ਦੇ ਦੌਰ ਦੇ ਵਿੱਚ ਲਿਆ ਕੇ ਕੰਪੇਅਰ ਕਰਨਾ, ਜੇ ਉਹ ਗਲਤ ਆ ਤੇ ਫਿਰ ਤੁਸੀਂ ਉਹਦੇ ਤੇ ਵੀ ਜਵਾਬ ਦਿਓ, ਜਿਹਨੂੰ ਲੈ ਕੇ, ਹਵਾਲੇ ਲੈ ਕੇ ਤੁਹਾਡੇ ਪ੍ਰਚਾਰਕ ਪ੍ਰਚਾਰ ਕਰੀ ਜਾਂਦੇ ਆ। ਸੂਰਜ ਪ੍ਰਕਾਸ਼, ਫਿਰ ਉਹਦੇ ਤੇ ਵੀ ਆ ਜਾਓ। ਕਿਉਂਕਿ ਕਮੇਟੀ ਦੇਖੋ, ਦੂਜਾ ਕੋਈ ਸੋਸ਼ਲ ਵਰਕਰ ਕਿਸੇ ਦੀ ਕੋਈ ਕਰੀ ਜਾਂਦਾ, ਕਿਸੇ ਦਾ ਕੁਛ ਉਹ ਕਰੀ ਜਾਂਦਾ, ਵੱਖਰੀ ਗੱਲ ਆ। ਪਰ ਗੱਲ ਇਹ ਆ ਕਿ ਜੇਕਰ
ਜੇਕਰ ਤੁਸੀਂ ਇਸ ਪਾਸੇ ਤੋਂ ਗਲਤ ਗਿਣਦੇ ਹੋ ਤਾਂ ਫਿਰ ਤੁਹਾਨੂੰ ਉਸ ਪਾਸੇ ਵੀ ਆਉਣਾ ਚਾਹੀਦਾ, ਕਿਉਂਕਿ ਲੋਕ ਸਵਾਲ ਕਰਦੇ ਆ। ਜੀ ਜੀ। ਬਾਕੀ ਵੈਸੇ ਮਿੰਟੂ ਜੀ ਗੁਰਦਾਸ ਮਾਨ ਇੱਕ ਸ਼ੋਅ 'ਚ ਨਹੀਂ ਹਟਿਆ, ਅਗਲੇ ਸ਼ੋਅ ਦੇ ਵਿੱਚ ਵੀ ਉਹਨੇ ਉਹੀ ਕੁਛ ਜਿਹੜਾ ਫਿਰ ਉੱਦਾਂ ਦਾ ਹੀ ਕੋਈ ਚੰਨ ਜਿਹੜਾ ਉਹ ਚਾੜਿਆ। ਆਈ ਥਿੰਕ ਨਹੀਂ, ਇਹ ਤਾਂ ਗਲਤ, ਮੇਰੇ ਖਿਆਲ ਦੇ ਨਾਲ ਬਹੁਤ ਗਲਤ ਚੱਲ ਰਿਹਾ। ਮੈਂ ਉਹੀ ਕਹਿ ਰਿਹਾ ਨਾ ਕਿ ਇਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਜਿੱਥੇ ਉਹ ਸਟੈਂਡ ਕਰ ਰਹੇ ਨੇ ਕਿ ਉਹ ਸਹੀ ਹੈ, ਔਰ ਜਿਸ ਤਰ੍ਹਾਂ ਦਾ ਵਰਤਾਵ ਕਰ ਰਹੇ ਨੇ ਹੁਣ ਦੇਖੋ ਇੱਥੇ ਕਮੈਂਟਾਂ ਦੇ ਵਿੱਚ ਸਾਨੂੰ ਆ ਕੇ ਬਥੇਰਾ ਕੁਝ ਕਹਿ ਜਾਂਦਾ ਸੀ। ਕੀ ਤੁਸੀਂ ਉਸ ਲੈਵਲ ਤੇ ਜਾ ਕੇ ਉੱਥੇ ਪ੍ਰਤੀਕਰਮ ਦਿਓਗੇ? ਜੇ ਦਿਓਗੇ ਤਾਂ ਫਿਰ ਤੁਹਾਨੂੰ ਲੋਕ ਜ਼ਿਆਦਾ ਕਹਿਣਗੇ ਕਿ ਤੁਸੀਂ ਤਾਂ ਭਾਈ ਮੌਜੂਦ ਲੋਕ, ਤੁਹਾਨੂੰ ਤੇ ਆਈਡੀਅਲ ਮੰਨਦੇ ਆ। ਤਾਂ ਹੀ ਮੈਂ ਕਹਿ ਰਿਹਾ ਕਿ ਗੁਰਦਾਸ ਮਾਨ ਨੂੰ ਆਪਣੇ ਆਪ ਨਾਲ ਬੈਠਣਾ ਚਾਹੀਦਾ, ਵਿਚਾਰ ਕਰਨਾ ਚਾਹੀਦਾ। ਛੱਡ ਦੇਣ ਜੋ 4 ਦਿਨ ਕੋਈ ਗੱਲ ਨਹੀਂ, ਮਾਇਆ ਛਾਇਆ ਆਉਂਦੀ ਰਹਿੰਦੀ ਹੈ, ਬਥੇਰੇ ਕਮਾ ਲਏ ਆ। ਸੋਚਣਾ ਚਾਹੀਦਾ ਕਿ ਜਿੱਥੇ ਉਹ ਸਟੈਂਡ ਕਰ ਰਹੇ ਆ, ਪਹਿਲੀ ਗੱਲ ਤੇ ਉਹ ਉਹਨਾਂ ਦਾ ਗੈਰ ਪ੍ਰਸੰਗਿਕ ਹੈ। ਮੈਂ ਇੱਕ ਟੈਲੀਵਿਜ਼ਨ ਚੈਨਲ ਤੇ ਵੀ ਕਿਹਾ ਸੀ, ਨੈਸ਼ਨਲ ਨਿਊਜ਼ ਚੈਨਲ ਤੇ, ਕਿ ਗੈਰ ਪ੍ਰਸੰਗਿਕ ਹੈ ਇਹਨਾਂ ਦੀ ਥਿਊਰੀ। ਚਾਹੇ ਅਮਿਤ ਸ਼ਾਹ ਚਾਹੇ ਗੁਰਦਾਸ ਮਾਨ, ਦੋਵਾਂ ਦਾ ਮਹੀਨ ਜਿਹਾ ਫਰਕ ਸੀ, ਉਹ ਮਿਟ ਗਿਆ ਜੀ। ਦੋਵੇਂ ਹੀ ਗੈਰ ਪ੍ਰਸੰਗਿਕ ਹੈ। ਦੂਜੀ ਗੱਲ ਆ ਕਿ ਜੇ ਕੋਈ ਪ੍ਰੋਟੈਸਟ ਕਰਦਾ, ਤੁਸੀਂ ਉਹਨੂੰ ਸਪਸ਼ਟੀਕਰਨ ਦਿਓ ਯਾਰ। ਤੁਸੀਂ ਕੋਈ ਨਿਮਰਤਾ ਵਾਲੇ ਹੋ, ਆਪਣੇ ਆਪ ਨੂੰ ਖਵਾਉਂਦੇ ਹੋ, ਬਹੁਤ ਪੜ੍ਹੇ ਲਿਖੇ ਗੁਣੀ ਗਿਆਨੀ ਖਵਾਉਂਦੇ ਹੋ ਤੁਸੀਂ, ਤੇ ਉਹ ਸਭ ਕੁਝ ਤੁਹਾਡਾ ਮਿੱਟੀ ਆ। ਜੇ ਸਾਹਮਣੇ ਪ੍ਰੋਟੈਸਟ ਕਰਦੇ ਬੰਦੇ ਨੂੰ ਤੁਸੀਂ ਸੰਤੁਸ਼ਟ ਨਹੀਂ ਕਰ ਪਾਉਂਦੇ, ਤੇ ਜੇ ਤੁਸੀਂ ਚੱਕ ਕੇ ਉਹਦੇ ਤੇ ਇਹੋ ਜਿਹੀਆਂ ਟੀਕਾ ਟਿੱਪਣੀਆਂ ਕਰਦੇ ਹੋ, ਫਿਰ ਤਾਂ ਬਹੁਤ ਘਟੀਆਪਨ ਹੈ। ਪਰ ਕੁਛ ਲੋਕ ਵੀ ਭਾਈ ਸਾਹਿਬ, ਮੈਂ ਐਵੇਂ ਕਹਾਂ, ਉਹ ਵੀ ਘੱਟ ਨਹੀਂ ਹੈ, ਉਹ ਉਹਨਾਂ ਦੀਆਂ ਮਾਵਾਂ ਤੱਕ ਨੂੰ ਪੁਣੀ ਜਾਂਦੇ ਆ। ਉਹ ਦੋਵੇਂ ਪਾਸੇ ਕਿਤੇ ਨਾ ਕਿਤੇ ਇਦਾਂ ਦੇ ਲੋਕ ਹੈਗੇ। ਪਰ ਗੁਰਦਾਸ ਮਾਨ ਕਿਸੇ ਵੀ ਹਾਲਤ ਦੇ ਵਿੱਚ ਮੈਂ ਸਮਝਦਾ ਕਿ ਆਪਣਾ ਜਿਹੜਾ ਸਲੀਕਾ ਛੱਡੇ, ਉਹ ਕਿਸੇ ਨੂੰ ਵੀ ਗਵਾਰ ਨਹੀਂ ਹੈ, ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈ। ਜੀ ਜੀ। ਲੋਕ ਕਹਿ ਰਹੇ ਸੀ ਕਿ ਹੁਣ ਗਾਲ ਤਾਂ ਬੜੀ ਸੋਹਣੀ ਤੂੰ ਪੰਜਾਬੀ 'ਚ ਕੱਢਤੀ, ਉਦੋਂ ਵੀ ਆਪਣੀ ਮਾਸੀ ਦੀ ਜ਼ੁਬਾਨ 'ਚ ਕੱਢ ਲੈਂਦਾ ਤਾਂ ਪਤਾ ਤੈਨੂੰ ਲੱਗ ਜਾਂਦਾ, ਸਵਾਦ ਤੈਨੂੰ ਕਹਿੰਦਾ ਉਦੋਂ ਹੀ ਆਇਆ ਸੀਗਾ। ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਮੁੱਖ ਮੰਤਰੀ ਦੇ ਸਲਾਹਕਾਰ ਖੂਬੀ ਰਾਮ ਨੂੰ ਮਿਲ ਗਈ ਜੀ ਕਲੀਨ ਚਿੱਟ। ਹਾਂ ਬਿਲਕੁਲ, CBI ਨੇ ਕਲੀਨ ਚਿੱਟ ਦੇ ਦਿੱਤੀ ਆ। ਇਹ ਕਿਉਂਕਿ ਤੁਹਾਨੂੰ ਪਤਾ ਹੀ ਆ, ਪਿਛਲੇ ਹਫ਼ਤੇ ਕਾਫੀ ਮਾਮਲਾ ਗੂੰਜਿਆ ਸੀਗਾ, ਕਿਉਂਕਿ ਕਮਰ ਸਿੰਘ ਧਾਮੀ ਹੋਰਾਂ ਨੇ ਗਵਾਹੀ ਦਿੱਤੀ ਸੀਗੀ ਕਿ ਜਿਸ ਸਮੇਂ ਮੈਂ ਉੱਥੇ ਸੀਗਾ ਹਵਾਲਾਤ ਦੇ ਵਿੱਚ, ਤਾਂ ਉਸ ਸਮੇਂ ਉਹ 5 ਬੰਦੇ ਜਿਹੜੇ ਲਿਆਂਦੇ ਗਏ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਫੇਕ ਐਨਕਾਊਂਟਰ 'ਚ ਮਾਰ ਦਿੱਤਾ ਗਿਆ। ਸ਼ਾਇਦ ਬਾਬਾ ਚਰਨ ਸਿੰਘ ਹੋਰੀ ਸੀਗੇ। ਤਾਂ ਉਹ ਜਿਹੜੇ 5 ਬੰਦੇ ਮਾਰੇ ਗਏ, ਕਹਿਣ ਦਾ ਮਤਲਬ ਹੈ ਕਿ ਜਦੋਂ ਇਹ ਸਭ ਕੁਝ ਹੋਇਆ, ਫੇਕ ਐਨਕਾਊਂਟਰ ਕੀਤਾ ਗਿਆ, ਉਦੋਂ ਇਹ ਖੂਬੀ ਰਾਮ ਜੀ ਉੱਥੇ SP ਆਪਰੇਸ਼ਨ ਸੀਗੇ। ਤਾਂ ਜਿਹੜਾ ਉਦੋਂ SSP ਸੀ, ਸ਼ਾਇਦ ਅਜੀਤ ਸਿੰਘ ਸੰਧੂ ਸੀ, ਜਿਹਦੇ ਬਾਰੇ ਪਤਾ ਹੀ ਨਹੀਂ, ਭੇਤ ਹੀ ਨਹੀਂ ਆਉਂਦੇ ਕੀ ਹਿਸਾਬ ਕਿਤਾਬ ਹੈ ਉਹਦਾ। ਤੇ ਉਸ ਤੋਂ ਬਾਅਦ ਫਿਰ ਇਹ ਮਾਮਲਾ ਗਿਆ ਕੋਰਟ ਦੇ ਵਿੱਚ, ਉੱਥੇ ਇਹ ਸਟੇ ਹੋ ਗਿਆ, 1900 ਹੋਇਆ ਰਿਹਾ। ਫਿਰ ਜਾ ਕੇ ਇਹ ਮਾਮਲਾ ਹੁਣ ਖੁੱਲਿਆ ਪਿਛਲੇ ਸਾਲ। ਸੁਪਰੀਮ ਕੋਰਟ ਨੇ ਆਖਿਆ ਸੀ 8 ਮਹੀਨਿਆਂ 'ਚ ਨਜਿੱਠ ਕੇ ਪਰੇ ਮਾਰੋ। ਤਾਂ ਹੁਣ 8 ਮਹੀਨਿਆਂ ਦੇ ਵਿੱਚ ਨਜਿੱਠਣਾ, ਤਾਂ ਜਿਹੜੀ ਕਮਰ ਸਿੰਘ ਧਾਮੀ ਹੋਰਾਂ ਦੀ ਗਵਾਹੀ ਹੋਈ ਸੀਗੀ, ਇੱਕ ਵਾਰੀ ਇਹ ਲੱਗਿਆ ਸੀਗਾ ਕਿ ਖੂਬੀ ਰਾਮ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਦੀ ਖੂਬੀ ਹੈਗੀ ਆ ਤਾਂ ਹੁਣ ਸਾਹਮਣੇ ਆ ਜਾਏਗੀ। ਪਰ ਕਲੀਨ ਚਿੱਟ ਦੇ ਦਿੱਤੀ ਹੈ CBI ਨੇ। ਹੁਣ ਕਲੀਨ ਚਿੱਟ ਅੱਗੇ ਜਾ ਕੇ ਚੈਲੰਜ ਹੁੰਦੀ ਹੈ ਜਾਂ ਕੋਰਟ ਦੇ ਵਿੱਚ ਉਹ ਮੰਨੀ ਜਾਂਦੀ ਆ, ਉਹਦੇ ਲਈ ਆਪਾਂ ਨੂੰ ਇੰਤਜ਼ਾਰ ਕਰਨਾ ਪਊਗਾ, ਵੇਖਣਾ ਪਊਗਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ GST ਰੀਫੰਡ ਨੂੰ ਲੈ ਕੇ ਹੁਣ ਅਕਾਲੀ ਦਲ ਤੇ ਕਾਂਗਰਸ ਫੇਰ ਆਮੋ ਸਾਹਮਣੇ। ਦੇਖੋ, ਇਹਨਾਂ ਦਾ ਇਹ ਜਿਹੜਾ ਝੰਜਟ ਆ, ਇਹਨਾਂ ਦਾ ਜਿਹੜਾ ਰੌਲਾ ਆ, ਉਹ ਮੇਰੇ ਖਿਆਲ ਦੇ ਨਾਲ ਕਦੇ ਨਹੀਂ ਨਿਬੜੂਗਾ। ਇਹਨਾਂ ਦੋਨਾਂ ਧਿਰਾਂ ਨੇ ਬਸ ਇਹੀ ਹੁੰਦਾ ਕਿ ਇੱਕ ਇਸ਼ੂ ਕ੍ਰੀਏਟ ਕਰੂਗਾ, ਦੂਸਰਾ ਉਹਦੇ ਤੇ ਸਿਆਸਤ ਕਰੂਗਾ, ਦੂਸਰਾ ਕ੍ਰੀਏਟ ਕਰੂਗਾ, ਤੀਸਰਾ ਸਿਆਸਤ ਕਰੂਗਾ। ਇਹ ਚੱਲੀ ਜਾਣਾ। ਇਹ ਰੌਲਾ ਉਦੋਂ ਸ਼ੁਰੂ ਹੋਇਆ ਸੀਗਾ ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਹਿੱਸੇ ਦਾ GST ਰਿਫੰਡ ਨਹੀਂ ਕੀਤਾ, ਮਤਲਬ ਕਿ ਸਟੇਟ ਨੇ GST ਰਿਫੰਡ ਨਹੀਂ ਕੀਤਾ, ਜਦ ਕਿ ਸੈਂਟਰ ਨੇ ਕਰ ਦਿੱਤਾ। ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਹਿ ਦਿੱਤਾ ਕਿ ਹਰਸਿਮਰਤ ਕੌਰ ਤੇ ਅਵਲ ਦਰਜੇ ਦੀ ਝੂਠੀ ਆ। ਫਿਰ ਜਿਹੜੇ SGPC ਵਾਲੇ ਸੀ, ਉਹਨਾਂ ਨੇ ਦਾਅਵਾ ਕਰ ਦਿੱਤਾ। ਲੰਗੋਵਾਲ ਸਾਹਿਬ ਹੋਰੀ ਨਾਲ ਦੀ ਨਾਲ ਹੀ ਮੈਦਾਨ 'ਚ ਆ ਗਏ। ਉਹ ਕਹਿੰਦੇ ਕਿ 1 ਪੈਸਾ ਨਹੀਂ ਮਿਲਿਆ, ਸਾਨੂੰ 1 ਪੈਸਾ ਨਹੀਂ ਮਿਲਿਆ ਸਟੇਟ ਰਿਫੰਡ ਦਾ। ਤਾਂ ਇਹ ਹੁਣ ਪਤਾ ਨਹੀਂ ਕਿੱਥੇ ਝੋਲ ਆ, ਕਿੱਥੇ ਗਲਤ ਆ। ਤੇ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਸਾਰਾ ਕੁਛ ਕੀਤਾ ਹੋਇਆ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਔਨ ਰਿਕਾਰਡ ਆ ਜਾਣਾ ਚਾਹੀਦਾ। ਵੈਸੇ ਤੇ ਟਵਿੱਟਰ ਤੇ ਉਂਗਲਾਂ ਮਾਰਦੇ ਹੀ ਰਹਿੰਦੇ ਆ, ਤੇ ਇੱਕ ਟਵੀਟ ਇੱਧਰ ਵੀ ਕਰ ਦੇਣ ਕਿ ਹਾਂ ਭਾਈ ਅਸੀਂ ਆਹ ਪੈਸਾ ਜਿਹੜਾ ਉਹ ਜਾਰੀ ਕੀਤਾ ਹੋਇਆ। ਤਾਂ ਕਹਿੰਦਾ ਮਤਲਬ ਗੱਲ ਸਾਫ਼ ਹੋ ਜਾਊਗੀ। ਉਹ ਕਹੀ ਜਾਂਦੇ ਕਿ ਪੈਸਾ ਇਹਨਾਂ ਨੇ ਦਿੱਤਾ ਨਹੀਂ ਹੈ, ਦਾਅਵਾ SGPC ਵਾਲੇ ਵੀ ਕਰੀ ਜਾਂਦੇ ਆ। ਇਹ ਕਹਿੰਦੇ ਆ ਕਿ ਅਸੀਂ ਦਿੱਤਾ, ਇਹ ਝੂਠ ਮਾਰਦੇ ਆ। ਝੂਠਾ ਕੌਣ ਹੈ, ਸੱਚਾ ਕੌਣ ਹੈ, ਉਹ ਤੇ ਫਿਰ ਤਾਂ ਹੀ ਸਾਫ਼ ਹੋਊਗਾ, ਤਾਂ ਹੀ ਤੈਅ ਹੋਊਗਾ ਜੇ ਸਾਰਾ ਰਿਕਾਰਡ ਜਨਤਾ ਦੇ ਵਿੱਚ ਰੱਖੋਗੇ ਤੁਸੀਂ।
ਤੇ ਤੁਸੀਂ ਤੇ ਆਪਣੀਆਂ ਜਿਹੜੀਆਂ ਸੂਚਨਾਵਾਂ ਨੇ ਤਨਖਾਹ ਤੇ ਭੱਤੇ ਨਾਲ ਜੁੜੀਆਂ ਉਹ ਵੀ ਦੇਣ ਤੋਂ ਮੁਨਕਰ ਹੋਏ ਪਏ ਜੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਬਟਾਲਾ ਬਲਾਸਟ ਮਾਮਲੇ ਵਿੱਚ ਹੁਣ ਮੁੱਖ ਦੋਸ਼ੀ ਨੇ ਕੀਤਾ ਸਮਰਪਣ। ਦੇਖੋ ਬਟਾਲਾ ਬਲਾਸਟ ਦਾ ਮਾਮਲਾ ਜਿਹੜਾ ਉਹ ਸ਼ਾਇਦ ਢਿੱਲ ਮੱਠ ਦਾ ਸ਼ਿਕਾਰ ਹੋ ਗਿਆ, ਕਹਿਣਾ ਨਹੀਂ ਚਾਹੀਦਾ, ਹਲੇ ਕਾਹਲੀ ਹੋਊਗੀ, ਪਰ ਮੇਰੇ ਖਿਆਲ ਦੇ ਨਾਲ ਇਹ ਗੱਲ ਤੋੜਨੀ ਚੜਨੀ ਉਹੀ ਚੀਜ਼ ਹੋ ਜਾਣੀ ਆ ਜਿੱਦਾਂ ਅੱਖਾਂ ਠਾਰਨ ਵਾਲੀ ਗੱਲ ਹੁੰਦੀ ਹੈ ਕਿ ਜਾਂਚ ਪੜਤਾਲ ਅਸੀਂ ਇੰਨੇ ਦਿਨਾਂ 'ਚ ਕਰ ਲਵਾਂਗੇ, 15 ਦਿਨਾਂ 'ਚ ਇੱਦਾਂ ਕਰ ਦਿਆਂਗੇ, ਉਹ ਕਰ ਦਿਆਂਗੇ। ਇਹਨਾਂ ਦਾ ਜਿਹੜਾ ADC ਸੀਗਾ ਜਾਂਚ ਪੜਤਾਲ ਕਰੀ ਜਾਂਦਾ, ਉਹ ਤੇ ਲੌਂਗ ਲੀਵ ਲੈ ਕੇ ਤੇ ਪਤਾ ਨਹੀਂ ਬਾਹਰ ਨੂੰ ਚੜ ਗਿਆ। ਤਾਂ ਜਾਂਚ ਪੜਤਾਲ ਇਹ ਕਹਿੰਦੇ 15 ਦਿਨਾਂ 'ਚ ਇਹ ਕਰਾ ਦਿਆਂਗੇ, ਉਹ ਕਰਾ ਦਿਆਂਗੇ, ਕੱਖ ਨਹੀਂ ਹੋਇਆ। 18 ਦਿਨ ਹੋ ਗਏ ਮੇਰੇ ਖਿਆਲ ਦੇ ਨਾਲ, ਅੱਜ 19ਵਾਂ ਦਿਨ ਹੈ ਸ਼ਾਇਦ। ਤਾਂ ਅੱਜ ਦੇ ਤਰੀਕ ਤੱਕ ਵੀ ਠੋਸ ਕੋਈ ਕੰਮ ਨਹੀਂ ਕਰ ਸਕੇ। ਕਹਿਣ ਦਾ ਭਾਵ ਇਹ ਆ, ਇੱਕ ਜਿਹੜਾ ਮੁੱਖ ਦੋਸ਼ੀ ਜਿਹੜਾ ਇਹਨਾਂ ਦੀ ਹਿਰਾਸਤ ਦੇ ਵਿੱਚੋਂ ਤਕਰੀਬਨ ਨਿਕਲ ਗਿਆ ਸੀਗਾ, ਉਹਨੇ ਜ਼ਰੂਰ ਸਰੈਂਡਰ ਕਰ ਦਿੱਤਾ ਅਦਾਲਤ ਦੇ ਵਿੱਚ। ਪਰ ਇੱਕ ਹੋਰ ਵੱਖਰੀ ਚੀਜ਼ ਜਿਹੜੀ ਆ ਉੱਥੇ ਹੁਣ ਸੁਣਨ ਨੂੰ ਮਿਲੀ ਆ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਮਰਨ ਵਾਲੇ ਸੀਗੇ, ਪੀੜਤ ਸੀਗੇ, ਉਹ ਤੇ ਹੁਣ ਜਿੱਦਾਂ ਮਰੇ ਆ, ਨਾਲ ਉਹਨਾਂ ਦੇ ਉਹ ਲੋਕ ਵੀ ਮਰੇ ਆ ਜਿਹੜੇ ਵਜ੍ਹਾ ਬਣੇ ਆ। ਤਾਂ ਕਹਿਣ ਦਾ ਮਤਲਬ ਕਿ ਜਿਹੜੇ ਪੀੜਤ ਆ ਉਹ ਇਹ ਗੱਲ ਕਹਿੰਦੇ ਆ ਕਿ ਜਿਹੜੇ ਮਰੇ ਆ, ਜਿਨ੍ਹਾਂ ਦੀ ਵਜ੍ਹਾ ਨਾਲ ਮਰੇ ਆ, ਉਹਨਾਂ ਨੂੰ ਵੀ ਮੁਆਵਜ਼ਾ ਦੇ ਦਿੱਤਾ ਗਿਆ। ਮਤਲਬ ਕਿ ਉਹਨਾਂ ਨੂੰ ਵੀ ਮੁਆਵਜ਼ਾ ਦੇ ਦਿੱਤਾ ਗਿਆ ਜਿਨ੍ਹਾਂ ਦੀ ਵਜ੍ਹਾ ਨਾਲ ਮਰੇ ਆ। ਤਾਂ ਤੁਸੀਂ ਫਰਕ ਕਿਉਂ ਨਹੀਂ ਕਰ ਰਹੇ? ਤਾਂ ਉਹ ਵੀ ਇੱਕ ਬੜੀ ਇੱਕ ਬਹਿਸ ਦਾ ਵਿਸ਼ੇ ਵਾਲੀ ਚੀਜ਼ ਆ। ਤਾਂ ਖੈਰ ਜੋ ਵੀ ਆ, ਮੈਨੂੰ ਨਹੀਂ ਲੱਗਦਾ ਕਿ ਜਿਹੜੀ ਜਾਂਚ ਪੜਤਾਲ ਇਹਨਾਂ ਨੇ ਐਲਾਨੀ ਸੀਗੀ ਕਿ ਅਸੀਂ ਇੰਨੇ ਕੁ ਦਿਨਾਂ 'ਚ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਹ ਸਿਰੇ ਚੜ੍ਹ ਸਕੂਗੀ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਕਹਿੰਦੇ ਕਰਤਾਰਪੁਰ ਲਾਂਘੇ ਮਾਮਲੇ ਦੇ ਵਿੱਚ ਪਾਕਿਸਤਾਨ ਵੱਲੋਂ ਲਾਏ ਟੈਕਸ ਮਾਮਲੇ ਨੂੰ ਮੋਦੀ ਕੋਲ ਚੁੱਕਣਗੇ ਕੈਪਟਨ। ਦੇਖੋ ਮੇਰੇ ਖਿਆਲ ਦੇ ਨਾਲ ਹੁਣ ਤੇ ਸਮਾਂ ਲੰਘ ਗਿਆ, ਹੁਣ ਤੇ ਇਹਨਾਂ ਨੂੰ ਤਿਆਰੀਆਂ 'ਚ ਜੁਟਣਾ ਚਾਹੀਦਾ। ਉਸ ਫੀਸ ਦਾ ਹੀ ਰੇੜਕਾ ਪਾਈ ਬੈਠੇ ਆ ਕੈਪਟਨ ਅਮਰਿੰਦਰ ਸਿੰਘ ਹੋਰੀ। ਹੁਣ ਦੇਖੋ ਇੰਡੀਆ ਵੱਲੋਂ ਬਹੁਤਾ ਮੇਰੇ ਖਿਆਲ ਦੇ ਨਾਲ ਜੇ ਆਪਾਂ ਸੈਂਟਰ 'ਚੋਂ ਦੇਖੀਏ ਕੋਈ ਬਹੁਤਾ ਇਸ ਤਰ੍ਹਾਂ ਦਾ ਰਿਐਕਸ਼ਨ ਨਹੀਂ ਆਇਆ, ਕਿਸੇ ਨੇ ਵਿਰੋਧਤਾ ਨਹੀਂ ਕੀਤੀ। $20 ਆ, ਅਖੀਰ $20 ਫਾਈਨਲ ਕੀਤੀ ਆ ਉਹਨਾਂ ਨੇ। ਤੇ ਉਹ ਵੀ ਇਹਨਾਂ ਆਖਿਆ ਕਿ ਅਸੀਂ ਕੋਈ ਦਦਾਰਿਆਂ ਦੀ ਫੀਸ ਨਹੀਂ ਰੱਖੀ, ਅਸੀਂ ਕੋਈ ਦਰਸ਼ਨਾਂ ਦੀ ਫੀਸ ਨਹੀਂ ਰੱਖੀ ਹੈ, ਤੇ ਮਤਲਬ ਕਿ ਸਾਡਾ ਸਰਵਿਸ ਟੈਕਸ ਹੈ ਜਾਂ ਕੁਛ ਇਸ ਤਰ੍ਹਾਂ ਦਾ ਰੱਖਿਆ ਉਹਨਾਂ ਨੇ। ਤੇ ਇਹ ਕਹਿੰਦੇ ਕਿ ਨਹੀਂ, ਅਸੀਂ ਇਹਨੂੰ ਬਿਲਕੁਲ ਮੁਕਤ ਕਰਨਾ। ਤਾਂ ਹੁਣ ਜਿੱਦਾਂ ਇੰਡੀਆ ਗੌਰਮੈਂਟ ਜਿਹੜੀ ਆ ਉਹ ਤੇ ਢਿੱਲ ਮੱਠ ਵਾਲਾ ਰਵੱਈਆ ਰੱਖੀ ਬੈਠੀ ਇਸ ਮਾਮਲੇ ਦੇ ਵਿੱਚ, ਜਾਂ ਤੇ ਉਹ ਇਸ ਗੱਲ ਨੂੰ ਠੋਸ ਢੰਗ ਦੇ ਨਾਲ ਉਹਨਾਂ ਦੇ ਸਾਹਮਣੇ ਰੱਖਣ ਕਿ ਹਾਂ ਭਾਈ ਅਸੀਂ ਤਿਆਰ ਹੈ, ਜੇ ਤੁਹਾਨੂੰ ਕੋਈ ਲੱਗਦਾ ਕਿ ਸਰਕਾਰ ਆਪਣੇ ਬੰਨਿਓ ਪੇ ਕਰ ਦੂਗੀ ਤੁਹਾਨੂੰ, ਪਰ ਅਸੀਂ ਸੰਗਤ ਤੇ ਇਸ ਤਰ੍ਹਾਂ ਦਾ ਬੋਝ ਨਹੀਂ ਪਾਉਣਾ। ਜਾਂ ਉਹਨਾਂ ਨੂੰ ਤਰਕ ਦਿੱਤਾ ਜਾ ਸਕਦਾ ਕਿ ਤੁਹਾਡੇ ਬੰਨਿਓ ਜਿਹੜੇ ਆਉਂਦੇ ਆ ਤਾਂ ਅਸੀਂ ਕਿਸੇ ਤੇ ਇਸ ਤਰ੍ਹਾਂ ਦਾ ਕੋਈ ਬੋਝ ਨਹੀਂ ਪਾਉਂਦੇ। ਕਹਿਣ ਦਾ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਇੱਥੇ ਬਸ ਪ੍ਰੈਸ ਨੋਟ ਜਿਹਾ ਦੇ ਕੇ ਤੇ ਇੱਥੇ ਹੀ ਬੋਲ ਕੇ ਉਹ ਗੱਲ ਨਹੀਂ ਹੈ। ਜਾਂ ਤੇ ਫਿਰ ਇਹ ਲੈ ਕੇ ਫਲਾਈਟ ਤੇ ਉਧਰ ਨੂੰ ਚਲੇ ਜਾਣ, ਉਹਨਾਂ ਦੇ ਨਾਲ ਇੱਕ ਵਾਰੀ ਬੈਠ ਕੇ ਗੱਲ ਕਰ ਲੈਣਾ, ਕਿਉਂਕਿ ਵਫਦ ਤੇ ਹੁਣ ਜਾਣਗੇ ਨਾ, ਬਹੁਤ ਨੇੜੇ ਆ ਗਿਆ ਇਤਿਹਾਸਿਕ ਮਰਹਲਾ। ਤਾਂ ਇਹ ਉਧਰ ਨੂੰ ਜਾਣ, ਉਹ ਉਧਰ ਨੂੰ ਆਉਣ, ਗੱਲਾਂ ਬਾਤਾਂ ਹੋਣ, ਤੇ ਉਹਦੇ ਵਿੱਚ ਇਹ ਮਾਮਲਾ ਜਿਹੜਾ ਛੇਤੀ ਰੱਖ ਕੇ ਨਜਿੱਠਿਆ ਜਾਣਾ ਚਾਹੀਦਾ। ਕਿਉਂਕਿ ਹੁਣ ਜੇ ਇਹਨਾਂ ਚੀਜ਼ਾਂ 'ਚ ਅੱਗੇ ਤੁਸੀਂ ਉਲਝਦੇ ਚੱਲੋਗੇ ਤਾਂ ਫਿਰ ਦੇਰੀ ਹੋਣੀ ਸੁਭਾਵਿਕ ਹੈ। ਜਦੋਂ ਦੇਰੀ ਹੁੰਦੀ ਹੈ ਫਿਰ ਬਦ ਇੰਤਜ਼ਾਮੀ ਵੀ ਹੁੰਦੀ ਹੈ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.